अस्सलाम वालेकुम। की हाल है दोस्तों। मैं थोड़ा वीर राणा खालिद मकबूल ते मेरे नाल बैठे हैं राणा असलम खान वकार साहब ते तुसी वेख रहे हो पंजाबी बेस्ट फॉर एवर ते चढ़दे पंजाब दे वीरां नूं सत सरी अकाल ते जी आयां नूं कहने आ। ते कल असी परसों मेरे ख्याल राणा साहब ਆਪਾਂ ਉਹ ਵੀਡੀਓ ਬਣਾਈ ਸੀਗੀ ਵੀ ਅਸੀਂ ਆ ਬਲੰਗੂ ਤੁਕ ਮਲੰਗਾਂ ਦੀ ਤੇ ਗਾਜਰ ਦੀ ਵੀਡੀਓ ਜਿਹੜੀ ਹੈ ਨਾ ਉਹ ਚਾੜੀ ਸੀਗੀ ਤੇ ਨਾਲ ਤੁਹਾਨੂੰ ਦੱਸਿਆ ਸੀ ਵੀ ਗੋਭੀ ਤੇ ਸੌਂਫ ਜਿਹੜੀ ਆ ਉਹ ਵੀ ਅਸੀਂ ਲਾਣੀ ਆ। ਉਦਣ ਅਸੀਂ ਲਾਈ ਕੋਈ ਨਹੀਂ ਸੀਗੀ, ਸਾਨੂੰ ਲੇਬਰ ਉਦਣ ਕੋਈ ਨਹੀਂ ਲੱਭੀ ਸੀਗੀ ਤੇ ਉਸ ਤੋਂ ਬਾਅਦ ਲਾਈ ਆ। ਫਿਰ ਅਸੀਂ ਉਸ ਦਿਨ ਜਿੱਦਣ ਲਾਈ ਆ ਉਦਣ ਬੀਬੀਆਂ ਭੈਣਾਂ ਸੀਗੀਆਂ ਉਹ ਲਾਣ ਵਾਲੀਆਂ ਸੀ, ਫਿਰ ਵੀਡੀਓ ਬਣਾਉਣ ਦਾ ਕੋਈ ਤੁੱਕ ਨਹੀਂ ਬਣਦਾ ਸੀਗਾ। ਤੇ ਅੱਜ ਅਸੀਂ ਕਿਹਾ ਵੀ ਜਿੱਦਾਂ ਅਸੀਂ ਆ ਸਿਲਸਿਲਾ ਸਾਡਾ ਇਹ ਚੱਲ ਰਿਹਾ ਆ ਲੜੀ ਅਸੀਂ ਜੋੜੀ ਹੋਈ ਆ ਵੀ ਜਿਹੜੀ ਆ ਰਵਾਇਤੀ ਫਸਲਾਂ ਤੋਂ ਇਹ ਕਦੇ ਸੌਂਫ ਵੀ ਸਾਡੀ ਰਵਾਇਤੀ ਫਸਲ ਹੁੰਦੀ ਸੀਗੀ ਲੇਕਿਨ ਇਹ ਹੁਣ ਇਹ ਰਵਾਇਤੀ ਰਹੀ ਨਹੀਂ ਹੈਗੀ, ਇਹ ਗੈਰ ਰਵਾਇਤੀ ਬਣ ਗਈ ਆ। ਪਹਿਲੇ ਤਾਂ ਇਹ ਹਰ ਬੰਦਾ ਲਾਂਦਾ ਹੁੰਦਾ ਸੀਗਾ ਲੇਕਿਨ ਇਹਦੇ ਤੋਂ ਅਸੀਂ ਦੂਰ ਹੋ ਗਏ। ਹੁਣ ਅਸੀਂ ਰਵਾਇਤੀ ਫਸਲਾਂ ਆਪਣੀਆਂ ਹੋਰ ਬਣਾ ਲਈਆਂ ਤੇ ਬਹਰਹਾਲ ਅਸੀਂ ਇਹ ਗੱਲ ਕਰਾਂਗੇ ਵੀ ਇਹ ਜ਼ਿਆਦਾ ਨਾ ਲਾਓ, ਥੋੜੀ ਥੋੜੀ ਘਰ ਦੇ ਹਿਸਾਬ ਆਪਣੇ ਘਰ ਜੋਗੀ ਤਾਂ ਜ਼ਰੂਰ ਲਾਓ ਨਾ। ਕਨਾਲ ਲਾਓ, 10 ਮਰਲੇ ਲਾਓ, 2 ਕਨਾਲਾਂ ਲਾਓ। ਪਰ ਜਿਹੜੀ ਅਸੀਂ ਅੱਜ ਇਹ ਵੀਡੀਓ ਬਣਾਵਾਂਗੇ ਇਹ ਭਾਵੇਂ ਤੁਸੀਂ ਇਹਦੇ 'ਚ ਪੂਰੀ ਜਿਹੜੀ ਮਾਲੂਮਾਤ ਆ ਉਹ ਤੁਹਾਡੇ ਤਾਈਂ ਪਹੁੰਚਾਵਾਂਗੇ। ਭਾਵੇਂ ਜਿੱਡਾ ਮਰਜ਼ੀ ਜ਼ਿਮੀਦਾਰ ਜਿਹੜਾ ਨਾ ਉਹ ਲਾਵੇ। ਰੇਟ ਵੀ ਇਹਦਾ ਮਾਰਕੀਟ ਦੇ ਵਿੱਚ ਪਿਛਲੇ ਸਾਲ ਤਾਂ ਖੈਰ ਪਿਛਲੇ ਗੁਜ਼ਰੇ ਹੋਏ ਸਾਲਾਂ 'ਚ ਤਾਂ ਬਹੁਤ ਚੰਗਾ ਸੀ, ਕਹਿੰਦੇ 35-40 ਹਜ਼ਾਰ ਰੁਪਈਏ ਤੱਕ। ਹਾਂ ਬਿਲਕੁਲ 40 ਹਜ਼ਾਰ ਤੋਂ ਉੱਪਰ ਸੀ। ਤੇ ਇਸ ਵਾਰੀ ਹੁਣ ਵੀ ਰੇਟ ਜਿਹੜਾ ਆ 15-16 ਹਜ਼ਾਰ ਰੁਪਈਏ ਆਮ ਜਿਹੜਾ ਇਹ ਵਿਕ ਜਾਂਦੀ ਆ ਜ਼ਿਮੀਦਾਰ ਦੀ। ਤੇ ਲੱਭੀ ਮੈਨੂੰ ਇਹ ਹੈਗੀ ਆ 32 ਹਜ਼ਾਰ ਦੇ ਹਿਸਾਬ ਨਾਲ। ਵੀ ਤਾਂ ਇਹਦਾ ਥੋੜਾ ਜਿਹਾ ਲੱਗਦਾ। ਪੂਰੀ ਜਿਹੜੀ ਆ ਗੋਭੀ ਦੀ ਵੀ ਤੇ ਸੌਂਫ ਦੇ ਬਾਰੇ 'ਚ ਵੀ ਗੱਲਬਾਤ ਵੀਰ ਭਰਾਵਾਂ ਨਾਲ ਸਾਂਝੀ ਕਰਦੇ ਆ। ਵੀ ਆ ਤੁਸੀਂ ਆ ਖਾਲੀਆਂ ਸਾਡੇ ਪਿੱਛੇ ਦੇਖ ਰਹੇ ਆ ਨਾ, ਆ ਜਿਹੜੀ ਲਾਈਨ ਜਾ ਰਹੀ ਆ ਇਹਦੇ ਤੋਂ ਇੱਧਰ ਗੋਭੀ ਲੱਗੀ ਆ ਤੇ ਆ ਜਿਹੜੀ ਸਾਈਡ ਹੈਗੀ ਆ ਇੱਧਰ ਸੌਂਫ ਲੱਗੀ ਆ ਤੇ ਉਹ ਪਰਾਂ ਗਾਜਰ ਤੇ ਬਲੰਗੂ ਤੁਹਾਨੂੰ ਦਿਖਾਇਆ ਸੀਗਾ। ਰਾਣਾ ਸਾਹਿਬ ਤੁਸੀਂ ਇਹਦੇ ਬਾਰੇ 'ਚ ਕੋਈ ਕਹਿਣਾ ਚਾਹੁੰਦੇ ਆ ਫਿਰ ਆਪਾਂ ਗੱਲ ਜਿਹੜੀ ਅੱਗੇ ਵਧਾਈਏ। ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਨਾ ਪਹਿਲੇ ਰਵਾਇਤੀ ਫਸਲਾਂ ਦੀ, ਉੱਚੀ ਬੋਲਿਓ। ਹਾਂ ਜੀ, ਪਹਿਲੇ ਕਿਸੇ ਦੌਰ 'ਚ ਇਹ ਹੁੰਦਾ ਸੀ ਕਿ ਅਲਸੀ, ਮੇਥਰੇ, ਕੁੱਸੋਂ, ਹਾਲੋਂ, ਜਵੈਣ, ਸੌਂਫ ਇਹ ਛੋਟੇ ਛੋਟੇ ਜਿਹੇ ਨਾ ਯਾਨੀ ਕਿ ਟੁਕੜੀਆਂ ਜੀਆਂ 'ਚ ਜਿਹੜਾ ਵਾ ਨਾ ਲਗਾਈ ਜਾਂਦੀ ਸੀ, ਹਰ ਚ ਹੁੰਦੀ ਸੀ। ਤੇ ਉਹ ਹੌਲੀ ਹੌਲੀ ਜਿਸ ਤਰ੍ਹਾਂ ਕਾਰਪੋਰੇਟ ਫਾਰਮਿੰਗ ਵਾਲਾ ਹਿਸਾਬ ਹੋ ਗਿਆ ਜੀ, ਪਲਾਟ ਹੀ ਪਲਾਟ ਵਾਲਾ ਕਿਆਰੀਆਂ ਬਣਨੀਆਂ ਹੀ ਹਟ ਗਈਆਂ। ਫਿਰ ਇਹ 5 ਕਿੱਲੇ ਇਹ ਹੋ ਗਏ, 4 ਕਿੱਲੇ ਇਹ ਹੋ ਗਏ ਤੇ ਉਹ ਫਿਰ ਜਿਹੜਾ ਨਾ ਖਤਮ ਹੋ ਗਿਆ ਕੰਮ। ਤੇ ਸੌਂਫ ਵਾਲੇ ਸਿਲਸਿਲੇ 'ਚ ਨਾ ਮੈਂ ਇਸ ਕਰਕੇ ਵੀ ਬਹੁਤ ਕਹਿ ਰਿਹਾ ਸੀ ਕਿ ਪਿਛਲੇ ਸਾਲ ਦੀ ਜਿੰਨੀਆਂ ਵੀਡੀਓ ਆ ਨਾ ਉਹਨਾਂ ਦੀ ਕੀਮਤ ਹੈਗੀ ਹੈ 40 ਹਜ਼ਾਰ ਦੀ। ਉਦੋਂ ਪਰਚੂਨ 'ਚ ਮਿਲਦੀ ਸੀ 1200 ਤੋਂ ਲੈ ਕੇ 1500 ਰੁਪਏ ਤੱਕ ਕਿਲੋ ਸੌਂਫ। ਬਲਕਿ ਉਹ ਇਹ ਆਮ ਜਟਕੇ ਬੰਦੇ ਤੇ ਕਈ 60 ਹਜ਼ਾਰ ਦਾ ਵੀ ਹਿਸਾਬ ਲਾ ਲੈਂਦੇ ਬਣਦਾ। ਲੇਕਿਨ ਇਹ ਸੀ ਵੀ 40-45 ਹਜ਼ਾਰ ਸੀ। ਲੇਕਿਨ ਐਤਕੀ ਹੁਣ ਸੌਂਫ ਦਾ ਰੇਟ ਜਿਹੜਾ ਘਟਿਆ ਕਾਫੀ। ਤੇ ਮੈਨੂੰ ਤਾਂ ਹੁਣ ਵੀ 800 ਰੁਪਏ ਕਿਲੋ ਮਿਲੀ। ਬਸ ਉਹ ਇਸ ਤਰ੍ਹਾਂ ਲੱਗੀ ਫੱਬੀ ਵਾਲੀ ਹੈ ਪਿੱਛੇ ਜੀ ਇਸ ਤਰ੍ਹਾਂ ਜੀ। ਅਸੀਂ ਬਲਕਿ ਪਿਛਲੇ ਦਫਾ ਸਾਡੇ ਕੋਲ ਤੇ ਇੱਕ ਦੁਕਾਨ ਵਾਲੇ ਨੇ ਮੇਰੇ ਕਜ਼ਨ ਨੇ ਉਹ ਦੇਤੀ 350 ਰੁਪਏ ਨੂੰ ਕਿਲੋ। 350 ਰੁਪਏ? ਹਾਂ 10 ਕਿਲੋ ਜਿਹੜਾ ਵਾ। ਤੇ ਉਹ ਵੈਸੇ ਇਹ ਹੈ ਕਿ ਹੁਣ ਕਹਿ ਰਹੇ ਸੀ ਵੀ ਬੰਦੇ ਵੀ 400 ਰੁਪਏ ਨੂੰ ਹੈ। ਠੀਕ ਹੈ। ਤੇ ਇਹਦੇ ਲਾਣ ਦੇ ਜਿਹੜੇ ਤਰੀਕੇ ਆ ਨਾ ਉਹ ਇਹ ਕੇਰ ਕੇ ਵੀ ਗੱਡੀ ਜਾ ਸਕਦੀ ਆ। ਜਿਹੜਾ ਗਾਜਰ ਵਾਲਾ ਪਲਾਂਟਰ ਹੁੰਦਾ ਨਾ ਉਹਦੇ ਨਾਲ ਇਹ ਕੇਰੀ ਵੀ ਜਾ ਸਕਦੀ ਆ। ਤੇ ਪਰ ਅਸੀਂ ਇਹ ਆ ਵੱਟਾ ਕੱਢ ਕੇ ਜਿਹੜਾ ਮੱਕੀ ਵਾਲਾ ਪਲਾਂਟਰ ਨਾ ਉਹਦੇ ਨਾਲ ਕੱਢ ਕੇ ਨਾ ਦੋਨਾਂ ਪਾਸੇ ਦਾ ਚੋਕਾ ਲਵਾਇਆ। ਤੇ ਸਾਡਾ ਇਹਦਾ ਚੌਕੇ ਦੇ ਵੀ ਉਂਝ ਦੱਸਦੇ ਆ ਕਿ 4 ਕਿਲੋ ਤੋਂ 6 ਕਿਲੋ ਬੀਜ ਜਿਹੜਾ ਨਾ ਉਹ ਲੱਗਦਾ। ਇਹਦੇ 'ਚ ਹੁੰਦਾ ਕਿ ਉਹ ਜਦੋਂ ਇੰਜ ਕਰਕੇ ਉਹ ਚੁੱਕ ਇੰਜ ਕਰਕੇ ਭਰੀ ਉਹ ਚੂੰਡੀ ਲਾਤੀ ਉਹਦੇ 'ਚ 8 ਦਾਣੇ ਆਣ, 10 ਦਾਣੇ ਆਣ, 2 ਆਣ, ਉਹ ਅਗਲੇ ਦੇ ਮਾਨ ਤੇ ਹੁੰਦੀ ਆ। ਲੇਕਿਨ ਅਸੀਂ ਇਹ ਬੜੀ ਖਾਸ ਆਪਣੇ ਬੰਦਿਆਂ ਕੋਲੋਂ ਲਵਾਈ ਆ ਤੇ ਇਹ 2-2 ਦਾਣੇ ਵੀ ਬਾਅਦ 'ਚ ਪੱਟਣੀ ਨਾ ਪਵੇ ਕਿਉਂਕਿ ਜਿਹੜੇ ਬੂਟੇ ਨੂੰ ਹਵਾ ਨਹੀਂ ਲੱਗਦੀ ਨਾ ਉਹ ਬੂਟਾ ਜਾਨ ਨਹੀਂ ਫੜਦਾ। ਜੇ 10-10 15-15 20 ਬੂਟੇ ਲੱਗ ਜਾਣ ਪਟਾਈ ਅੱਜ ਕੱਲ ਹੁੰਦੀ ਕੋਈ ਨਹੀਂ ਬਾਈ। ਕਿਸੇ ਕੋਲ ਬੰਦੇ ਘੋਲ ਕਰ ਜਾਂਦੇ ਆ ਵੀ ਚੱਲ ਯਾਰ ਬੂਟੇ ਵਾਵਾ ਸਾਰੇ ਜੰਮੇ ਉਹ ਸੋਹਣੇ ਲੱਗਦੇ ਆ ਤੇ ਬੰਦਾ ਪੱਟਦਾ ਕੋਈ ਨਹੀਂ। ਮਤਲਬ ਮੈਂ 1-2 ਬੀਜ ਲਵਾਇਆ ਆ, ਕਿਧਰੇ 3 ਬੀਜ ਵੀ ਲੱਗ ਗਏ ਹੋਣੇ ਆ। ਅੱਧਾ ਕਿਲੋ ਬੀਜ ਰਾਣਾ ਸਾਹਿਬ ਇਹਦੇ 2 ਕਨਾਲਾਂ ਦੇ ਵਿੱਚ ਲੱਗਿਆ। ਬਚ ਗਿਆ ਕੁਝ ਤਾਂ ਉਹਦੇ 'ਚ ਥੋੜਾ ਜਿਹਾ ਬਚ ਵੀ ਗਿਆ। ਸਾਡੇ ਹਿਸਾਬ ਦੇ ਵਿੱਚ ਇਹ ਆ ਵੀ 2 ਕਿਲੋ ਬੀਜ ਹੋਵੇ ਨਾ 2 ਕਿਲੋ ਬੀਜ ਧਿਆਨ ਨਾਲ ਲੱਗਿਆ ਹੋਇਆ ਹੋਵੇ ਤੇ 1 ਕਿੱਲਾ ਲੱਗ ਜਾਂਦਾ ਜੀ। ਫਿਰ ਦੂਸਰਾ ਆ ਗਈ ਇਹਦੀ ਗੱਲਬਾਤ ਰਾਣਾ ਸਾਹਿਬ ਵੀ ਇਹ ਲਾਇਆ ਕਿਵੇਂ ਆ। ਵੀ ਆ ਪਹਿਲਾਂ ਪਾਣੀ ਲਾਇਆ, ਪਾਣੀ ਤੋਂ ਬਾਅਦ ਜਿੱਦਾਂ ਆਪਾਂ ਮੱਕੀ ਲਾਉਂਦੇ ਆ ਉਦਾਂ ਲਾਈਏ। ਅੱਛਾ ਨਾ ਇਹ ਜਿਹੜੀ ਲਾਣੇ ਵਾਲੀ ਗੱਲ ਆ ਨਾ ਇਹਦੇ 'ਚ ਇੱਕ ਤਾਂ ਉਹੀ ਜਿਹੜਾ ਤੁਸੀਂ ਗੱਲ ਕੀਤੀ ਕਿ
ਕੇਰਾ ਉਹਨੂੰ ਡਰਿਲ ਨਾਲ ਘੇਰ ਲਓ। ਦੂਸਰਾ ਇਹ ਤਰੀਕਾਕਾਰ ਆ। ਇੱਕ ਜਿਹੜਾ ਤੀਸਰਾ ਤਰੀਕਾਕਾਰ ਆ ਨਾ, ਉਹ ਹੁੰਦਾ ਕਿ ਉਹ ਜਿਹੜੀ ਦੂਸਰੀ ਹੁੰਦੀ ਹੈ ਨਾ ਖੜਵੀਂ ਵੱਟ ਰਿਜ ਜਿਹਨੂੰ ਕਹਿੰਦੇ ਆ, ਇਹ ਤਾਂ ਬੈੱਡ ਆ ਨਾ। ਉਹਦੇ ਉਹ ਕਹਿੰਦੇ ਕਿ ਬੈੱਡ ਦੇ ਨਾ ਇਸ ਪਾਸੇ ਲਾਓ ਇੱਕ ਪਾਸਾ, ਹਾਂ ਇੱਕ ਪਾਸਾ, ਦੂਸਰੇ ਪਾਸਿਓਂ ਚੱਕ ਕੇ ਮਿੱਟੀ ਲਾ ਦੋ। ਯਾਨੀ ਕਿ ਉਹਦੇ ਥੋੜੀ ਜਿਹੀ ਲੇਬਰ ਵਾਲਾ ਹੈ ਆ, ਲੇਕਿਨ ਮੇਰੇ ਖਿਆਲ 'ਚ ਉਹ ਸਾਰਿਆਂ ਤੋਂ ਜਿਹੜਾ ਨਾ ਬੈਸਟ ਤਰੀਕਾ ਵਾ। ਤੇ ਮੈਂ ਇੱਕ ਦਰਈ ਯੂਨੀਵਰਸਿਟੀ ਦਾ ਨਾ ਪੇਪਰ ਵੀ ਪੜ੍ਹਿਆ ਸੀ ਫੈਸਲਾਬਾਦ ਦਾ, ਉਹਦੇ 'ਚ ਉਹਨਾਂ ਨੇ ਕੋਈ 10-12 ਸਾਲ ਪਹਿਲੇ ਨਾ ਇਹ ਕੀਤੀ ਸੀ ਰਿਸਰਚ ਬੈੱਡ ਵਾਲੀ, ਉਹਦੀ ਤੇ ਫਿਰ ਫਾਸਲੇ ਵਾਲੀ ਵੀ 20 ਸੈਂਟੀਮੀਟਰ ਤੇ ਲਾਓ ਤੇ 18 ਤੇ ਲਾਓ ਤੇ 12 ਤੇ ਲਾਓ। ਉਹ ਜਿਹੜਾ ਕੋਈ 20-22 ਤਕਰੀਬਨ 8-9 ਇੰਚ ਵਾਲਾ ਨਾ ਜਿਹੜਾ, ਉਹੀ ਫਾਸਲਾ ਯਾਨੀ ਕਿ ਸਭ ਤੋਂ ਠੀਕ ਸੀ। ਤੇ ਦੂਸਰਾ ਉਹਨਾਂ ਨੇ ਕਿਹਾ ਸੀ ਰਿਜ ਤੇ ਨਤਾਇਜ ਜਿਹੜੇ ਆ ਨਾ ਬੈੱਡ ਤੋਂ ਅੱਛੇ ਆ, ਲੇਕਿਨ ਉਹਦੇ 'ਚ ਉਹ ਫਿਰ ਤੁਸੀਂ ਕਿਹਾ ਵੀ ਇਹਨੂੰ ਫਿਰ ਲੇਬਰ ਜਿਹੜੀ ਹੈ ਨਾ ਉਹ ਮਿੱਟੀ ਲਾਣੇ ਵਾਲੀ ਨਾ ਲੱਭੇ ਤੇ ਉਹ ਮਸਲਾ ਬਣੇਗਾ। ਅੱਛਾ ਦੂਸਰੀ ਜਿਹੜੀ ਇੱਕ ਗੱਲ ਆ ਨਾ ਇਹਦੇ 'ਚ ਇਹੀ ਹੈ ਕਿ ਸਾਰਿਆਂ ਤੋਂ ਖਰਾਬਾ ਜਿਹੜਾ ਨਾ ਹੁੰਦਾ ਕਿ ਜਦੋਂ 20 ਬੂਟੇ ਇੱਕ ਜਗ੍ਹਾ ਤੇ ਉੱਗ ਜਾਂਦੇ ਆ ਨਾ, ਉਹ ਔਖੇ ਸੌਖੇ ਹੋ ਕੇ ਨਾ ਉਹ 8-9 ਇੰਚ ਤੇ ਇੱਕੋ ਬੂਟਾ ਹੋਣਾ ਚਾਹੀਦਾ। ਜੇ ਉਹ ਇੱਕ ਬੂਟਾ ਹੋਏਗਾ ਫਿਰ ਉਹਦਾ ਤਾਣਾ ਚੰਗਾ ਤਕੜਾ ਹੋਏਗਾ ਤੇ ਫਿਰ ਸੌਂਫ ਜਿਹੜੀ ਹੈ ਨਾ ਜਿਹੜਾ ਰੁੱਗਾ ਚੁੱਗਦੀ ਆ ਨਾ ਉਹਨੂੰ ਨਾ ਹਵਾ ਲੱਗਦੀ ਆ ਨਾ ਉਹ ਇਹਦੀ ਨਾ ਜੀ ਜੇ ਜ਼ਿਆਦਾ ਉੱਗ ਵੀ ਆਣ, ਇਹ 9 ਤੋਂ 12 ਇੰਚ ਤੇ ਨਾ ਜੀ ਇੱਕ ਬੂਟਾ ਹੋਣਾ ਚਾਹੀਦਾ। ਤੇ ਦੂਜੀ ਗੱਲ ਜਿਹੜੀ ਰਾਣਾ ਸਾਹਿਬ ਨੇ ਕੀਤੀ ਆ ਨਾ, ਅਗਾਂ ਨੂੰ ਹੀ ਰਿਓ ਜੀ, ਉਹ ਫਿਰ ਪਿੱਛੋਂ ਕੈਮਰੇ ਤੋਂ ਬਾਹਰ ਨਾ ਹੋ। ਠੀਕ। ਅੱਛਾ ਉਹ ਜਿਹੜੀ ਰਾਣਾ ਸਾਹਿਬ ਨੇ ਗੱਲ ਕੀਤੀ ਆ ਨਾ, ਉਹ ਇਹ ਹੈਗੀ ਆ ਵੀ ਇਹ ਰੇਜਰ ਵਾਲਾ ਇੱਕ ਸਾਈਡ ਤੇ ਲਾਉਣ ਵਾਲੇ ਬੈੱਡ ਦੀ, ਉਹਦੇ ਉੱਤੇ ਫਿਰ ਉਹ ਮਿੱਟੀ ਲੱਗ ਜਾਂਦੀ ਆ। ਇਹਦਾ ਬੂਟਾ ਜਦੋਂ ਇਹ ਵੱਡੀ ਹੁੰਦੀ ਆ ਨਾ, ਬੂਟਾ ਇਹਦਾ ਵਾਵਾ ਭਾਰਾ ਹੋ ਜਾਂਦਾ, ਫਿਰ ਉਹ ਮਿੱਟੀ ਇਹਨੂੰ ਬੜੀ ਜ਼ਰੂਰੀ ਹੁੰਦੀ ਆ। ਉਹ ਤਰੀਕਾ ਬੜਾ ਬੈਸਟ ਹੈਗਾ, ਲੇਕਿਨ ਇਹਦੇ ਵਿੱਚ ਵੀ ਅਸੀਂ ਮਿੱਟੀ ਇਹਨੂੰ ਜ਼ਰੂਰ ਲਾਣੀ ਆ। ਇਹ ਅਸੀਂ ਆ ਲਾਈ ਹੈ ਨਾ, ਇਹਦੇ 'ਚ ਜਦੋਂ ਗੋਡੀ ਕਰਾਵਾਂਗੇ ਨਾ, ਇਹਦੇ ਤੇ ਗੰਦ ਦਾ ਸਫਾਈ ਕਰਾਵਾਂਗੇ ਇਹਦੀ, ਅਸੀਂ ਮਿੱਟੀ ਪੱਟ ਕੇ ਇਹਦੇ ਹਰ ਬੂਟੇ ਦੇ ਨਾਲ ਮਿੱਟੀ ਲਵਾਵਾਂਗੇ ਵੀ, ਤੇ ਇਹਦੀ ਛਦਰਾਈ ਵੀ ਅਸੀਂ ਕਰਾਵਾਂਗੇ। ਇਹਨੂੰ ਕੱਲਾ ਬੂਟਾ ਕਰਾਂਗੇ ਪੂਰੇ ਤਰੀਕੇ ਦੇ ਨਾਲ ਹੀ, ਇਹਦੀ ਅਪਡੇਟ ਚੱਲਦੀ ਰਹੇਗੀ। ਅੱਛਾ ਦੂਜਾ ਆ ਜਾਂਦਾ ਜੀ ਵੀ ਇਹਦੇ ਉੱਤੇ ਇਹਦੀ ਜੜੀ ਬੂਟੀਆਂ ਦਾ ਮਾਮਲਾ, ਵੀ ਆ ਗੰਦ ਉੱਗਣ ਦਾ ਮਾਮਲਾ। ਇਹਦੇ ਉੱਤੇ ਜੀ ਜਿਹੜੀ ਸੌਂਫ ਆ ਇਹਦੇ ਉੱਤੇ ਪੈਂਡੀ ਦਾ ਸਪਰੇਅ ਵੀ ਹੋ ਸਕਦਾ, ਇਹਦੇ ਉੱਤੇ ਡਿਵਾਲਡ ਗੋਲਡ ਦਾ ਵੀ ਹੋ ਸਕਦਾ, ਅਸੀਟਾ ਕਲੋਰ ਦਾ ਵੀ ਹੋ ਸਕਦਾ। ਪਰ ਇੱਕ ਗੱਲ ਯਾਦ ਰੱਖਿਓ, ਜਿਹੜੀ ਅਸੀਂ ਆ ਗੋਭੀ ਇੱਧਰ ਲਾਈ ਆ ਨਾ, ਗੋਭੀ ਦੀ ਜਿਹੜੀ ਇਹ ਖਾਨਦਾਨ ਆ ਨਾ, ਗੋਭੀ ਵਾਲਾ ਸਰੋਂ ਵਾਲਾ, ਇਹਦੇ ਉੱਤੇ ਜਿਹੜਾ ਆ ਪੈਂਡੀ ਤੇ ਅਸੀਟਾ ਕਲੋਰ ਦਾ ਸਪਰੇਅ ਨਹੀਂ ਕਰਨਾ ਚਾਹੀਦਾ। ਆ 24 ਘੰਟੇ ਵਾਲਾ ਇਹਦੇ ਉੱਤੇ ਡਿਵਾਲਡ ਗੋਲਡ ਹੀ ਕਰਨਾ ਚਾਹੀਦਾ। ਤੇ ਜੇ ਵੈਸੇ ਅਗਰ ਡਿਵਾਲਡ ਗੋਲਡ ਕਰੋ ਤੁਸੀਂ, ਅਸੀਂ ਕੋਈ ਕੰਪਨੀ ਦੀ ਮਸ਼ਹੂਰੀ ਨਹੀਂ ਹੈ, ਇਸ ਮੈਟਾ ਕਲੋਰ ਮੇਰੇ ਖਿਆਲ ਉਹ ਜ਼ਹਿਰ ਹੈਗਾ ਆ, ਉਹ ਤੁਸੀਂ ਇਹਦੇ ਉੱਤੇ ਸਪਰੇਅ ਕਰੋ ਇਹ ਜੜੀ ਬੂਟੀਆਂ ਵਾਸਤੇ। ਉਸ ਤੋਂ ਬਾਅਦ ਇਹਦੇ 'ਚ ਗੋਡੀ ਵੀ ਬੜੀ ਜ਼ਰੂਰੀ ਹੈ, ਗੋਡੀ ਵੀ ਇਹਦੀ ਹੋਣੀ ਚਾਹੀਦੀ ਆ ਇਹਦਾ ਨਾਲ ਬੂਟੇ ਦਾ, ਕਿਉਂਕਿ ਇਹਦੀ ਜੜ੍ਹਾਂ ਜਿਹੜੀਆਂ ਥੋੜੀ ਜਿਹੀ ਕਮਜ਼ੋਰ ਹੁੰਦੀਆਂ, ਤੇ ਇਸ ਵਾਸਤੇ ਮਿੱਟੀ ਗੋਡੀ ਕਰਕੇ ਇਹਦੇ ਨਾਲ ਲਾਣੀ ਬੜੀ ਜ਼ਰੂਰੀ ਹੈ। ਹਾਂ ਅੱਛਾ ਦੂਸਰਾ ਇਹ ਹੈ ਕਿ ਖਾਦ ਵਾਲੀ ਗੱਲ ਨਾ ਜਿਹੜੀ ਆਪਾਂ ਤਾਂ ਰੂੜੀ ਪਾਈ ਆ, ਵੈਸੇ ਇਹ ਆ ਕਿ ਇਹਦੀ ਜਿਹੜੀ ਸਿਫਾਰਿਸ਼ ਕਰਦਾ ਖਾਦ ਹੈ ਨਾ, ਉਹ ਇਹ 1 ਬੋਰੀ ਤੋਂ 1.5 ਬੋਰੀ ਜਿਹੜੀ ਹੈ ਨਾ ਜ਼ਮੀਨ ਦੀ ਤਿਆਰੀ ਜਿਹੜੇ DAP ਦੀ ਪਾਓ। ਫਿਰ ਇਸ ਨੂੰ ਦਸੰਬਰ ਜਿਹੜਾ ਵਾ ਨਾਈਟ੍ਰੋਫਾਸ ਜਿਹੜੀ ਹੈ ਨਾ ਉਹ ਪਾਓ, ਤੇ ਫਿਰ ਇਹ ਪੋਟਾਸ਼ ਜਿਹੜੀ ਹੈ ਨਾ ਜਦੋਂ ਫੁੱਲ ਲੈਂਦੀ ਹੈ ਨਾ ਉਦੋਂ ਇਹਨੂੰ ਪੋਟਾਸ਼ ਪਾਣੀ ਪਾਓ। ਹਾਂਜੀ ਇਹਨੂੰ ਇਦਾਂ ਹੀ ਨਹੀਂ, ਉਹੀ ਗੱਲ ਠੀਕ ਤੁਸੀਂ ਗੱਲ ਕਰ ਰਹੇ ਆ। ਇਹ ਤਾਂ ਜੇ ਤਾਂ ਕਰਨੀ ਆ ਆਰਗੈਨਿਕ, ਦੇਖੋ ਜੇ ਕਨਾਲਾ 2 ਕਨਾਲਾ ਲਾਣੀਆਂ ਹੋਣ ਨਾ, ਤੇ ਬੰਦੇ ਨੂੰ ਆਰਗੈਨਿਕ ਦੇ ਉੱਤੇ ਹੀ ਜਾਣਾ ਚਾਹੀਦਾ। ਮੈਂ ਤਾਂ ਇਹੀ ਕਹੂੰਗਾ ਵੀ ਰੂੜੀ ਪਾਓ, ਇਹਨੂੰ ਰੂੜੀ ਪਾ ਕੇ ਜ਼ਮੀਨ ਤਿਆਰ ਕਰਕੇ ਫਿਰ ਗੱਡੋ। ਉਸ ਤੋਂ ਬਾਅਦ ਜਿਹੜੀ ਅਸੀਂ ਆਮ ਆਰਗੈਨਿਕ ਦੇਸੀ ਖਾਦਾਂ ਤਿਆਰ ਕਰਦੇ ਆ ਉਹ ਕਰਕੇ ਪਾਓ। ਜੇ ਨਹੀਂ ਤਾਂ ਜੇ ਤੁਸੀਂ ਵੱਡੇ ਪੈਮਾਨੇ ਦੇ ਉੱਤੇ ਇਹਨੂੰ ਕਰ ਰਹੇ ਆ ਨਾ, ਇਹਦੇ ਵਾਸਤੇ 1 ਤੋਂ 1.5 ਬੋਰੀ DAP ਫੀ ਏਕੜ, ਪੋਟਾਸ਼ ਜਿਹੜੀ ਆ ਜਦੋਂ ਫੁੱਲ ਕੱਢੇ ਉਦੋਂ 12 ਕਿਲੋ, ਠੀਕ ਆ। ਤੇ ਵੈਸੇ ਇਹਨੂੰ ਇੱਕ ਅੱਧਾ ਸਪਰੇਅ ਵੀ। ਹਾਂ ਦੂਸਰੀ ਇੱਕ ਹੋਰ ਗੱਲ ਯਾਦ ਆ ਗਈ ਵੀ ਇਹ ਫੰਗਸ ਜ਼ਮੀਨ ਜੜ ਨੂੰ ਕੋਈ ਫੰਗਸ ਵਗੈਰਾ ਲੱਗਦੀ ਆ, ਤੇ ਉਹਦੇ ਵਾਸਤੇ ਤੁਸੀਂ ਜਿਹੜਾ ਫੀ ਏਕੜ ਟਾਪਸਨ ਐਮ ਜਿਹੜਾ ਥਾਇਓਫਨੇਟ ਜ਼ਹਿਰ ਹੈਗਾ ਨਾ, ਉਹ ਇਸਤੇਮਾਲ ਕਰੋ ਵੀ 400 ਗ੍ਰਾਮ ਫੀ ਏਕੜ ਦੇ ਹਿਸਾਬ ਨਾਲ। ਤੇ ਅਗਰ ਨਾ ਵੀ ਲੱਗੀ ਹੋਵੇ ਇਹਤਿਆਤਨ ਵੀ ਜਿਹੜਾ ਨਾ ਜੀ ਉਹ ਫਲੱਡ ਕਰਨਾ ਚਾਹੀਦਾ ਆ, ਜ਼ਰੂਰੀ ਆ ਪਾਣੀ ਦੇ ਵਿੱਚ ਉਹਨੂੰ ਜਿਹੜਾ ਨਾ ਜਦੋਂ ਤੁਸੀਂ ਲਾਓ ਤੇ ਉਹਦੇ ਨਾਲ ਉਹਨੂੰ ਬਹਾ ਦਿਓ। ਉਹਦੇ ਬਿਮਾਰੀ ਆਉਣ ਤੋਂ ਪਹਿਲਾਂ ਹੀ ਇਲਾਜ ਹੋਵੇ ਨਾ ਜੀ ਰਾਣਾ ਸਾਹਿਬ, ਉਹੀ ਬਿਹਤਰ ਹੁੰਦਾ। ਇੱਕ ਬੜੀ ਸਾਰਿਆਂ ਤੋਂ ਜਿਹੜੀ ਅਹਿਮ ਗੱਲ ਆ ਨਾ, ਉਹ ਇਹ ਸਾਨੂੰ ਪਹਿਲੇ ਦੱਸਣਾ ਚਾਹੀਦਾ ਵੀ ਇਹਦੇ ਬੀਜਣ ਦਾ ਮੌਸਮ ਕਿਹੜਾ ਵਾ। ਹੈ ਇਹਦੇ ਬੀਜਣ ਦਾ ਮੌਸਮ 15 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਹੈ। ਇਹ 15 ਨਵੰਬਰ ਤੋਂ ਬਾਅਦ ਫਿਰ ਪਛੇਤ ਆ। ਇਹ ਹੁਣ ਜਿਹੜੇ ਦਿਨ ਚੱਲ ਰਹੇ ਆ ਨਾ ਇਹ ਬੜੇ ਬਿਹਤਰੀਨ ਆ।
ਤੇ ਇਹ ਜੀ ਵਸਤ ਨਵੰਬਰ ਤੋਂ ਵਸਤ ਅਕਤੂਬਰ ਤੋਂ ਵਸਤ ਨਵੰਬਰ ਤੱਕ ਇਹ ਗੱਡਣੀ ਚਾਹੀਦੀ ਹੈ। ਤੇ ਮਾਰਚ ਦੇ ਵਿੱਚ ਜਿਹੜਾ ਨਾ ਮਾਰਚ ਦੇ ਆਖਰ ਦੇ ਉੱਤੇ ਇਹ ਤਿਆਰ ਹੋ ਜਾਂਦੀ ਆ ਪੱਕ ਕੇ। ਤੇ ਇੱਕ ਹੋਰ ਗੱਲ ਆ, ਇਹਦੇ ਜਿਹੜੇ ਇਹ ਅੱਗੇ ਜਿਹੜੇ ਪਛੇੜੇ ਫੁੱਲ ਕੱਢਦੀ ਆ ਅੱਗੇ ਪਿੱਛੇ, ਵੀ ਕੁਝ ਬੂਟੇ ਆ ਜੇ ਹੋਣਗੇ ਉਹ ਪਹਿਲਾਂ ਫੁੱਲ ਕੱਢ ਲੈਣਗੇ, ਕੁਝ ਹੋਣਗੇ ਉਹ ਬਾਅਦ ਚ ਕੱਢਣਗੇ, ਕਿਉਂਕਿ ਇਹ ਜੰਮਦੀ ਵੀ ਕੁਝ ਇਸ ਤਰ੍ਹਾਂ ਹੀ ਹੈਗੀ ਆ। 10 ਤੋਂ 15 ਦਿਨ ਇਹ ਜੰਮਣ ਦੇ ਵਿੱਚ ਲੈ ਲੈਂਦੀ ਆ। ਤੇ ਉਹਦੇ ਵਿੱਚ ਮਾਰਕੀਟ ਦੇ ਵਿੱਚ ਜਿਹੜਾ ਚੰਗਾ ਰੇਟ ਆ ਉਹ ਲੱਭਦਾ ਆ ਰਾਣਾ ਸਾਹਿਬ, ਜਿਹੜੀ ਮੋਟੀ ਆ ਤੇ ਹਰੇ ਰੰਗ ਦੀ ਆ। ਉਹ ਅਸੀਂ ਇੰਡੀਆ ਤੋਂ ਆਂਦੀ ਆ, ਉਹ ਉੱਤਰ ਪ੍ਰਦੇਸ਼ ਤੋਂ। ਉਧਰ ਮੌਸਮ ਜਿਹੜਾ ਆ ਨਾ ਮਾਰਚ ਦੇ ਵਿੱਚ ਜੀ ਉਹ ਠੀਕ ਹੁੰਦਾ ਆ। ਸਾਡੇ ਇੱਥੇ ਹੁੰਦਾ ਕੀ ਆ ਕਿ ਮਾਰਚ ਦੇ ਵਿੱਚ ਗਰਮੀ ਜੇ ਥੋੜੀ ਜਿਹੀ ਜ਼ਿਆਦਾ ਪੈ ਜਾਵੇ ਨਾ, ਇਹਦਾ ਜਿਹੜਾ ਰੰਗ ਆ ਉਹ ਜਨਾਬ ਕਸਮੈਲਾ ਜਿਹਾ ਹੋ ਜਾਂਦਾ, ਰੰਗ ਚੰਗਾ ਨਹੀਂ ਰਹਿੰਦਾ ਹੈਗਾ, ਹਰਾ ਸਬਜ਼ ਨਹੀਂ ਰਹਿੰਦਾ ਹੈ, ਹਰੀ ਨਹੀਂ ਰਹਿੰਦੀ। ਫਿਰ ਮਾਰਕੀਟ ਦੇ ਵਿੱਚ ਰੇਟ ਜਿਹੜਾ ਆ ਉਹ ਜਨਾਬ ਇਹੋ ਜਿਹਾ ਹੀ ਲੱਗਦਾ ਆ। ਇਹੋ ਜਿਹਾ ਕੀ ਲੱਗਦਾ, ਜਿਹੜੇ ਸਾਡੇ ਆੜਤੀ ਹਜ਼ਰਾਤ ਆ ਉਹ ਲੁੱਟ ਲੈਂਦੇ ਆ, ਉਂਝ ਹੀ ਬੰਦੇ ਨੂੰ ਘੁਮਾ ਲੈਂਦੇ ਆ, ਕਿਉਂਕਿ ਆਮ ਫਸਲ ਨਹੀਂ ਹੁੰਦੀ। ਇਸ ਵਾਸਤੇ ਕਿਸੇ ਨਾਲ ਗੱਲ ਕਰਕੇ ਆਪਣਾ ਰੇਟ ਮੰਗਾ ਕੇ ਇਹ ਮੁਕਾ ਕੇ ਨਾ ਫਿਰ ਇਹਨੂੰ ਮੰਡੀ ਦੇ ਵਿੱਚ ਲੈ ਕੇ ਜਾਣਾ, ਜਾਂ ਕਿਸੇ ਪੰਸਾਰੀ ਨਾਲ ਇਹਦਾ ਸੌਦੇ ਦੀ ਗੱਲ ਕਰਨੀ ਆ। ਇਹ ਇਸ ਤਰ੍ਹਾਂ ਕਰਕੇ ਇਹਦਾ ਨਿਜ਼ਾਮ ਤੁਸੀਂ ਚਲਾਣਾ। ਹੋਰ ਰਾਣਾ ਸਾਹਿਬ ਇਹਦੇ ਬਾਰੇ ਇਹੀ ਹੈ ਕਿ ਜਦੋਂ ਤੁਸੀਂ ਗੱਲ ਕੀਤੀ ਨਾ ਗੇਤੇ ਵਿੱਚ, ਦੂਸਰਾ ਇਹ ਕਿ ਇਹਨੂੰ ਨਾ ਸੁਕਾਉਣਾ ਛਾਂ ਚ, ਧੁੱਪ 'ਚ ਨਹੀਂ ਸੁਕਾਉਣਾ ਇਹਦੇ, ਕਿਉਂਕਿ ਧੁੱਪੇ ਸੁਕਾਓਗੇ ਤੇ ਇਹ ਨਾ ਰੰਗ ਇਹਦਾ ਭੂਰਾ ਹੋ ਜਾਣਾ ਵਾ, ਹਰਾ ਨਹੀਂ ਰਹਿਣਾ। ਇਹਨੂੰ ਨਾ ਛਾਂ 'ਚ ਹੀ ਜਿਹੜਾ ਵਾ ਨਾ ਸੁਕਾਉਣਾ। ਹਾਂ ਮੈਂ ਭੁੱਲ ਗਿਆ ਸੀਗਾ ਗੱਲ। ਇੱਕ ਦੂਸਰੀ ਗੱਲ ਇਹ ਆ ਕਿ ਜਿਹੜਾ ਜਨੂਬੀ ਪੰਜਾਬ ਦਾ ਏਰੀਆ ਵਾ ਨਾ, ਉਹ ਇਹਦੇ ਲਈ ਬਹੁਤਾ ਬਿਹਤਰ ਨਹੀਂ ਗਿਣਿਆ ਜਾਂਦਾ, ਕਿਉਂਕਿ ਉੱਥੇ ਗਰਮੀ ਆ ਜਾਂਦੀ ਆ ਪਹਿਲੇ, ਨਾਲੇ ਰੇਤਲੀ ਜ਼ਮੀਨਾਂ ਨਹੀਂ। ਗਰਮੀ ਦਾ ਉੱਥੇ 10 ਕੁ ਦਿਨ ਦਾ ਫਰਕ ਹੈ, ਸਾਦਕਾਬਾਦ ਦਾ ਤੇ ਆਪਣਾ ਵਾਢੀ ਦਾ 10 ਕੁ ਦਿਨ ਦਾ ਫਰਕ ਹੈ। ਉੱਥੇ 1 ਅਪ੍ਰੈਲ ਦੇ ਨੇੜੇ ਜਿਹੜਾ ਨਾ ਸ਼ੁਰੂ ਹੋ ਜਾਂਦੀ ਹੈ, ਤੇ ਉੱਥੇ ਫਿਰ ਉਹ ਬੜੀ ਜਲਦੀ ਨਾ ਫਿਰ ਭੂਰੀ ਜੀ ਹੋ ਜਾਂਦੀ ਹੈ, ਹਰਿਆਈ ਚ ਨਹੀਂ ਰਹਿੰਦੀ ਹੈ। ਇੱਕ ਤਾਂ ਇਹ ਸੀ। ਫਿਰ ਦੂਸਰਾ ਇਹ ਕਿ ਇਹਦੀ ਪੈਦਾਵਾਰ ਦੀ ਗੱਲ ਜਿਹੜੀ ਆ, ਪੈਦਾਵਾਰ ਇਹਦੀ ਨਾ ਕੋਈ ਕਹਿੰਦਾ ਵੀ 10 ਮਣ 15 ਮਣ 5 ਮਣ, ਇਹਦਾ ਜੀ 20 ਕੁ ਮਣ ਤੱਕ ਇਹਦੀ ਨਾ ਪੈਦਾਵਾਰ ਹੈ, ਅਗਰ ਜੇ ਇਹਨੂੰ ਠੀਕ ਤਰੀਕੇ ਨਾਲ ਕਰੋ। ਹਾਂਜੀ ਬਾਈ ਇਸ ਤਰ੍ਹਾਂ ਗੱਡੀਏ, ਹੁਣ ਇਹ ਤਾਂ ਨਹੀਂ ਨਾ ਵੀ ਗੱਡ ਕੇ ਘਰ ਚਲੇ ਜਾਈਏ ਤੇ ਫਿਰ ਤਾਂ ਉਹ ਉਸ ਹਿਸਾਬ ਵਿੱਚ ਅਗਰ ਤੁਸੀਂ ਦੇਖੋ 15,000 ਵਾਲਾ ਵੀ ਰੇਟ ਹੈ ਨਾ, ਤੇ 3 ਲੱਖ ਰੁਪਏ ਦੀ ਫਸਲ ਇਹ ਹੈ ਆ। ਐਵੇਂ ਯਾਨੀ ਕਿ ਝੂਠੀ ਨਹੀਂ ਹੈ ਵੀ 5 ਲੱਖ ਦਾ ਮੁਨਾਫਾ ਕਮਾਓ ਤੇ 6 ਲੱਖ ਦਾ, ਇਹ 3 ਲੱਖ ਰੁਪਏ ਦੀ ਫਸਲ ਹੈ ਆ। ਹਾਂਜੀ ਮਿਹਨਤ ਕੀਤੀ ਜਾਵੇ ਨਾ 3 ਲੱਖ ਰੁਪਏ ਦੀ ਫਸਲ ਜੇ, ਹਾਂ ਨਹੀਂ ਝੂਠੀ ਵਾਲੀ ਗੱਲ ਨਹੀਂ ਜੀ। ਜੇ ਪਿਛਲੇ ਸਾਲ ਵਾਲਾ ਰੇਟ ਲੱਗ ਜਾਵੇ ਨਾ 40-45 ਹਜ਼ਾਰ, ਤੇ ਬਾਈ 5-6 ਲੱਖ ਦੀ ਵੀ ਹੈਗੀ ਆ। ਲੇਕਿਨ ਹੁਣ ਨਹੀਂ ਹੈ, ਹੁਣ 2.5 ਤੋਂ 3 ਲੱਖ ਦੀ ਫਸਲ ਹੈਗੀ ਆ। ਖਰਚਾ ਵੀ ਬਾਈ ਘੱਟ ਆ। ਫਿਰ ਦੂਜਾ ਇਹ ਫਸਲਾਂ ਵੰਡੀਆਂ ਜਾਣਗੀਆਂ, ਇੱਕ ਪਾਸੇ ਨੂੰ ਜ਼ਿਮੀਂਦਾਰ ਨਹੀਂ ਜਾਂਦਾ ਹੈਗਾ। ਰਾਣਾ ਸਾਹਿਬ ਇਹ ਵੀ ਤਾਂ ਗੱਲ ਹੈਗੀ। ਨਾਲੇ ਇੱਕ ਬੜਾ ਸਾਰਿਆਂ ਤੋਂ ਵੱਡਾ ਫਾਇਦਾ ਹੁੰਦਾ, ਜਿਹੜੇ ਸਾਡੇ ਨਾ ਲੋਕ ਮਿਹਨਤ ਨਹੀਂ ਰੱਖਦੇ, ਉਹ ਇਹ ਮਿਹਨਤ ਨਹੀਂ ਰੱਖਦੇ ਯਾਰ, ਜਦੋਂ ਅਸੀਂ ਫਸਲ ਵੱਢਣੀ ਹੈ ਨਾ, ਅਗਲੀ ਫਸਲ ਲਾਣੇ ਲਈ ਸਾਡੇ ਕੋਲ ਕੋਈ ਦਿਨ ਹੋਣੇ। ਹੁਣ ਕਣਕ ਜਿਹੜੀ 15 ਅਪ੍ਰੈਲ ਤੋਂ ਬਾਅਦ ਵੱਢੀ ਜਾਂਦੀ, ਉਹ ਯਾਨੀ ਕਿ 20 ਅਪ੍ਰੈਲ ਤੋਂ ਪਹਿਲੇ ਉਦੋਂ ਗਰਮੀ ਹੋ ਜਾਂਦੀ, ਉਦੋਂ ਫਿਰ ਕੋਈ ਚੀਜ਼ ਲਾਣੇ ਦਾ ਮੌਸਮ ਨਹੀਂ ਰਹਿੰਦਾ ਹੈ। ਇਹ ਅਗਰ ਕੋਈ ਚੀਜ਼, ਅਗਰ ਤੁਹਾਡੇ ਕੋਲ ਖੇਤ ਜਿਹੜਾ ਨਾ ਕੋਈ 15 ਮਾਰਚ ਤੋਂ ਲੈ ਕੇ 30 ਮਾਰਚ ਤੱਕ ਵਿਹਲਾ ਹੋ ਜਾਂਦਾ, ਜਾਂ 5 ਅਪ੍ਰੈਲ ਤੱਕ ਵਿਹਲਾ ਹੋ ਜਾਂਦਾ, ਉਹਦੇ ਚ ਅਗੇਤੇ ਲੱਗ ਜਾਂਦੇ। ਹਾਂ, ਉਹਦੇ ਚ ਅਗੇਤੇ ਲੱਗ ਜਾਂਦੇ ਆ। ਪਰ ਫਿਰ ਇੱਕ ਹੋਰ ਬੜਾ ਅੱਛਾ ਹੈ ਆ ਕਮਿਊਨੀਕੇਸ਼ਨ, ਕਿ ਸਾਡੇ ਤਾਂ ਹੁਣ ਰਿਵਾਜ ਨਹੀਂ ਹੈ ਕਮਾਦ ਦੀ ਨਰਸਰੀ ਦਾ। ਅਗਰ ਯਾਨੀ ਕਿ ਤੁਸੀਂ ਕਮਾਦ ਦੀ ਨਰਸਰੀ ਲਗਾਈ ਹੋਈ ਹੈ ਨਾ, ਤੇ ਉਹਨੂੰ ਮਾਰਚ ਦੇ ਸ਼ੁਰੂ ਚ ਅਗਰ ਸ਼ਿਫਟ ਕਰ ਦੋ, ਤੇ ਤੁਹਾਡਾ ਇਸ ਤਰ੍ਹਾਂ ਫਰਵਰੀ ਵਰਗਾ ਹੀ ਕਮਾਦ। ਰਾਣਾ ਸਾਹਿਬ ਇੱਥੇ ਵੈਸੇ ਤਾਂ ਕਮਾਦ ਇੱਥੇ ਲਾ ਕੇ ਬੰਦੇ ਨੇ ਕਣਕ ਤੋਂ ਬਾਅਦ ਵੀ ਦੇਖਿਆ, ਉਹ ਵੀ ਠੀਕ ਕਮਾਦ ਹੋ ਗਿਆ ਸੀ। ਹਾਂਜੀ, ਵੈਸੇ ਨਰਸਰੀ ਤਿਆਰ ਕਰੀ ਹੋਵੇ ਤਾਂ ਬੜੀ ਗੱਲ ਹੈ। ਅੱਛਾ, ਉਹ ਰਾਣੇ ਸਾਹਿਬ ਨੇ ਅੱਗੇ ਇੱਕ ਗੱਲ ਕੀਤੀ ਸੀਗੀ ਵੀ ਇਹਨੂੰ ਛਾਵੇਂ ਸਿਖਾਉਣਾ ਚਾਹੀਦਾ। ਭੁੱਲ ਜਾਈਦਾ ਨਾ ਗੱਲਾਂ ਬਾਤਾਂ, ਕਈ ਬੰਦੇ ਦੇ ਹਿਸਾਬ ਚ ਜਾਂਦੀਆਂ। ਇਹ ਮੈਂ ਕਿਹਾ ਸੀ ਵੀ ਅੱਗੇ ਪਛੇਤ ਤਿਆਰ, ਅੱਗੜ ਪਿਛੜ ਤਿਆਰ ਹੁੰਦੀ ਹੈ। ਇਹਦੇ ਚੋਂ ਬੂਟੇ ਜਿਹੜੇ ਪਹਿਲਾਂ ਤਿਆਰ ਹੁੰਦੇ ਜਾਣ ਨਾ, ਦੇਖੋ ਜੇ ਇਹ ਫੁੱਲ ਅਗੇੜ ਪਛੇੜ ਚ ਕੱਢੂਗਾ ਤੇ ਤਿਆਰ ਵੀ ਤਾਂ ਇੰਝ ਹੀ ਹੋਊਗਾ ਵੀ ਕੁਝ ਫਸਲ ਪਹਿਲਾਂ ਤਿਆਰ ਹੋ ਜੂਗੀ, ਕੁਝ ਬਾਅਦ ਚ। ਤੇ ਕਨਾਲ 2 ਕਨਾਲ ਦੀ ਐਡੀ ਗੱਲ ਕੋਈ ਨਹੀਂ ਹੁੰਦੀ। ਉਹਨੂੰ ਕੱਟ ਕੇ ਨਾ, ਜਿਹੜਾ ਪਹਿਲਾਂ ਤਿਆਰ ਹੁੰਦਾ ਜਾਵੇ, ਉਹਨੂੰ ਕੱਟ ਕੇ ਛਾਵੇਂ ਜਿਹੜਾ ਨਾ ਉਹ ਰੱਖ ਲਓ, ਦਰਖਤ ਦੇ ਥੱਲੇ ਰੱਖੋ ਜਿੱਥੇ ਛਾਂ ਰਹਿੰਦੀ ਹੋਵੇ। ਜੇ ਨਹੀਂ ਕੋਈ ਟੈਂਟ ਦਾ ਇੰਤਜ਼ਾਮ ਕਿਸੇ ਪਾਸੇ ਨੂੰ ਬੰਦਾ ਕਿਸੇ ਤਰ੍ਹਾਂ ਗ੍ਰੀਨ ਸ਼ੀਟ ਲੈ ਲੈਂਦਾ, ਕੋਈ ਇਹੋ ਜਿਹਾ ਕਰ ਲੈਂਦਾ ਬੰਦਾ, ਉਹਗਾ ਵੀ ਕੰਮ ਆਂਦੀ ਹੁੰਦੀਆਂ। ਵੈਸੇ ਜ਼ਿਮੀਂਦਾਰਾਂ ਕੋਲ ਪਈਆਂ ਵੀ ਹੁੰਦੀਆਂ। ਰਾਣਾ ਸਾਹਿਬ ਇਹ ਤਾਂ ਹੋ ਗਈ ਸੌਂਫ ਦੀ ਗੱਲ। ਤੇ ਹੁਣ ਅਸੀਂ ਇਹ ਗੱਲ ਥੋੜੀ ਜਿਹੀ ਗੋਭੀ ਦੇ ਬਾਰੇ ਚ ਵੀ ਜਲਦੀ ਤੁਹਾਨੂੰ ਦੱਸ ਦਿੰਨੇ ਆ, ਵੀ ਵੀਡੀਓ ਕਿਧਰੇ ਜ਼ਿਆਦਾ ਹੀ ਲੰਬੀ ਨਾ ਹੋ ਜੇ। ਇਹ ਗੋਭੀ ਜਿਹੜੀ ਹੈ ਨਾ ਜੀ, ਇਹ ਸਾਰਾ ਸਾਲ ਲੱਗਣ ਵਾਲੀ ਫਸਲ ਆ। ਇਹ ਸਾਰਾ ਸਾਲ ਹੀ ਲੱਗਦੀ ਆ, ਕਿਧਰੇ ਇਹ ਪਨੀਰੀ ਦੀ ਸ਼ਕਲ 'ਚ ਲੱਗਦੀ ਆ, ਫਿਰ ਇਹ ਬੀਜ ਦੀ ਸ਼ਕਲ 'ਚ ਲੱਗਦੀ ਆ। ਜਿਹੜੀ ਅਗਸਤ ਤੋਂ ਪਹਿਲਾਂ ਲੱਗਦੀ ਆ ਨਾ, ਉਹ ਪਨੀਰੀ ਦੇ ਹਿਸਾਬ ਨਾਲ ਰਾਣਾ ਸਾਹਿਬ ਲੱਗਦੀ।
ਅਗਸਤ ਦੇ ਆਖਰ ਦੇ ਉੱਤੋਂ ਨਾ ਇਹਦੇ ਚ ਵੈਰਾਈਟੀਆਂ, ਇਹਦੇ ਚ ਜੀ ਬਹੁਤ ਵੈਰਾਈਟੀਆਂ। ਹਾਂ, ਕੋਈ 60 ਦਿਨਾਂ ਦੀ, ਕੋਈ 75 ਦਿਨਾਂ ਦੀ, 75 ਦਿਨ ਦੀ। ਹੁਣ ਕੱਲੀ ਵੈਰਾਈਟੀ ਦਾ ਤਾਂ ਸਾਡੇ ਕੋਲ ਅਸੀਂ ਉਹ ਕਹਿ ਨਹੀਂ ਦੱਸ ਨਹੀਂ ਤੁਸੀਂ ਸਕਦੇ। ਅਸੀਂ ਤੁਹਾਨੂੰ ਇਹ ਦੱਸ ਦਿੰਨੇ ਆ ਵੀ ਅਸੀਂ ਇਹ ਲਾਈ ਆ 2 ਕਨਾਲਾਂ, ਵੀ ਘਰ ਖਾਣ ਪੀਣ ਹੋ ਜਾਊਗਾ। ਕੋਈ ਇੱਥੋਂ ਜਦੋਂ ਮਰੱਬਿਓ ਜਾਵਾਂਗੇ ਰਾਣਾ ਸਾਹਿਬ ਦੀ ਗੱਲ ਤਰ੍ਹਾਂ ਵੀ ਕੋਈ ਸਬਜ਼ੀ ਤਾਂ ਘਰ ਲੈ ਕੇ ਜਾਇਆ ਕਰਾਂਗੇ। ਤੇ ਕੋਈ ਮੰਡੀ ਵੀ ਜੇ ਰੇਟ ਠੀਕ ਹੋਇਆ, ਵੈਸੇ ਗੋਭੀ ਇਸ ਵਾਰੀ ਲੱਗੀ ਬੜੀ ਹੋਈ ਆ ਤੇ ਹੈ ਵੀ ਪਛੇਤੀ ਆ। ਮੈਂ ਇਹ ਨਹੀਂ ਕਹਿੰਦਾ ਕਿ ਇਸ ਟਾਈਮ ਤੁਸੀਂ ਗੋਭੀ ਲਾ ਲਓ ਤੇ ਤੁਸੀਂ ਮਾਲਾ ਮਾਲ ਹੋ ਜਾਓਗੇ, ਇਦਾਂ ਦੀ ਗੱਲ ਨਹੀਂ ਯਾਰ। ਹੈ। ਇਹਦੇ ਹੁੰਦਾ ਪੱਕੀ ਫਸਲ ਜਿਹੜੀ ਹੈ ਨਾ, ਉਹਦੇ ਪੈਸੇ ਆਉਂਦੇ 6 ਮਹੀਨੇ ਬਾਅਦ। ਹਾਂ, ਉਹ ਬੜਾ ਕਾਲਜਾ ਪਿਆ ਰਹਿੰਦਾ। ਸਵੇਰੇ ਸਵੇਰੇ ਕੋਈ ਜਿਹੜਾ ਨਾ 1000-1500 ਰੁਪਈਆ ਮਿਲ ਜੇ, ਬੰਦੇ ਦਾ ਮੂਡ ਬੜਾ ਹਾਂ, ਇਹਦੇ ਚ ਉਸ ਹਿਸਾਬ 'ਚ ਇਹ ਲਾਈ ਆ ਵੀ ਚੱਲ ਜਿਵੇਂ ਵੀ ਆ ਘਰ ਵੀ ਖਾਵਾਂਗੇ, ਕੋਈ ਗੁਆਂਢ ਬੇਲੀ ਸੱਜਣ ਆਣ ਜਾਣ ਵਾਲਾ ਲੈ ਜਾ ਕਰੂਗਾ, ਉਹ ਖਾ ਲਿਆ ਕਰੂਗਾ। ਤੇ ਇਹਦਾ ਲਾਣ ਦਾ ਜਿਹੜਾ ਇਹ ਅਸੀਂ ਲਾਇਆ ਜੀ ਬੀਜ, ਇਹ 8-9 ਇੰਚ ਤੇ ਵੀ ਲਾਇਆ। ਇਹ ਵੀ ਅਸੀਂ ਦਾਣਾ ਬੜਾ ਦੇਖ ਕੇ ਤੇ ਬੜੇ ਗੌਰ ਦੇ ਨਾਲ ਲਾਇਆ। ਇਹਦੇ 'ਚ ਸਾਡਾ ਜੀ 3 ਕੁ ਪੈਕਟ ਜਿਹੜੇ ਆ ਨਾ ਉਹ ਲੱਗ ਗਏ ਆ। 2300 ਰੁਪਏ ਦਾ ਇੱਕ ਪੈਕਟ ਆਇਆ ਸੀਗਾ। ਹਾਂ, 7000 ਰੁਪਏ ਦਾ ਬੀਜ ਲੱਗਿਆ। 7000 ਰੁਪਏ ਦਾ ਜੀ ਇਹ 2 ਕਨਾਲਾਂ ਦੇ ਵਿੱਚ ਬੀਜ ਲੱਗ ਗਿਆ। ਬੀਜ ਚੰਗਾ ਨੂਰ ਜਿਹੜਾ ਬੀਜ ਹੈ ਨਾ ਉਹ ਲਾਇਆ। ਇਹ ਕਿਸੇ ਬੰਦੇ ਨੇ ਕਿਹਾ ਸੀ ਵੀ ਇਹ ਬਹੁਤ ਚੰਗਾ ਹੁੰਦਾ ਇਸ ਟਾਈਮ ਗੋਭੀ ਲਾਉਣ ਦੇ ਵਿੱਚ। ਸਾਇਜ਼ ਜਿਹੜਾ ਇਹਦੀ ਖੁਰਾਕ ਜਿਹੜੀ ਆ, ਇਹਨੂੰ ਨਾ ਜਿਹੜੀ ਗੋਭੀ ਆ, ਮੈਂ ਕਹਿੰਦਾ ਇਹ ਇੱਕ ਵਾਹਦ ਫਸਲ ਆ। ਇਹਨੂੰ ਡੀਏਪੀ ਦੀ ਘੱਟ ਲੋੜ ਹੁੰਦੀ ਰਾਣਾ ਸਾਹਿਬ, ਇਹਨੂੰ ਨਾਈਟ੍ਰੋਜਨ ਦੀ ਲੋੜ ਆ। ਇਹਦੇ ਤੇ ਕੋਸ਼ਿਸ਼ ਕਰਕੇ ਨਾ ਜੀ, ਇਹਦੇ ਤੇ ਜੇ ਤੁਸੀਂ ਆਰਗੈਨਿਕ ਕਰੋ, ਉਹਦੇ 'ਚ ਵੀ ਤੁਸੀਂ ਨਾਈਟ੍ਰੋਜਨ ਖਾਦ ਤਿਆਰ ਕਰਕੇ ਪਾਉਣ ਦੀ ਕੋਸ਼ਿਸ਼ ਕਰਦੇ। ਡੀਏਪੀ ਇਹਨੂੰ ਥੋੜਾ ਪਾਣਾ, ਜਿੰਨਾ ਕਿ ਤੁਸੀਂ ਪਾਓ ਜ਼ਰੂਰ। ਫਾਸਫੋਰਸ ਦੀ ਵੀ ਕਮੀ ਇਹਦੀ ਪੂਰੀ ਤਾਂ ਕਰਨੀ ਆ, ਪੋਟਾਸ਼ ਵੀ ਇਹਨੂੰ ਪਊਗੀ, ਲੇਕਿਨ ਇਹ ਜ਼ਿਆਦਾ ਜਿਹੜੀ ਹੈ ਨਾ ਇਹ ਨਾਈਟ੍ਰੋਜਨ ਮੰਗਦੀ ਹੈ। ਦੂਜਾ ਇਹਦੇ 'ਚ ਬਿਮਾਰੀਆਂ, ਦੂਜੀ ਫਸਲਾਂ 'ਚ ਅਸੀਂ ਸਰੋਂ ਦੀ ਗੱਲ ਕੀਤੀ, ਆਦੀ ਆਪਣਾ ਸੌਂਫ ਦੀ ਗੱਲ ਕੀਤੀ ਆ, ਇਹਦੇ ਉੱਤੇ ਬਿਮਾਰੀਆਂ ਘੱਟ ਆਉਂਦੀਆਂ। ਇਹ ਉਹਨੂੰ ਸੁੰਡੀ ਸੰਡੀ ਨਹੀਂ ਆਉਂਦੀ, ਇਹਦੇ ਉੱਤੇ ਸੁੰਡੀ ਵੀ ਹਮਲਾ ਕਰਦੀ ਆ। ਔਰ ਸਭ ਤੋਂ ਜਿਹੜੀ ਉਹ ਗੱਲ ਲੱਗੀ ਆ ਵੀ ਯਾ ਜੰਮਦੀ ਆ ਨਾ, ਇਹ ਜੇ ਰਾਣਾ ਸਾਹਿਬ ਇੰਨੀ ਨਿਕਲਦੀ ਆ, ਇਹਦੇ ਉੱਤੇ ਇੱਕ ਟੋਕਾ ਹਮਲਾ ਕਰ ਦਿੰਦਾ, ਉੱਤੋਂ ਹੀ ਵੱਢ ਕੇ ਸਿੱਟ। ਉਹ ਕਹਿੰਦੇ ਨੇ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾ। ਹਾਂ, ਉਹ ਗੱਲ ਆ ਵੀ ਇਹ ਯਾ ਜੰਮਦੀ ਆ ਨਾ, ਇਹਦੇ ਉੱਤੇ ਹਮਲਾ ਕਰ ਦਿੰਦਾ। ਤੇ ਉਹਦੇ ਵਾਸਤੇ ਇਹੀ ਆ ਵੀ ਤੁਸੀਂ ਜਿਹੜਾ ਐਮਾਮੈਕਟਨ ਸਪਰੇਅ ਆ ਜਿਹੜੀ ਆ ਲੇਫਿਨੂਰਾਨ, ਉਹ ਇਹਨੂੰ ਯਾ ਜੰਮੇ ਇਹ ਹਲਕੀ ਫੁਲਕੀ ਮਾਰਨੀ ਆ। ਉਸ ਤੋਂ ਬਾਅਦ ਇਹਨੂੰ ਜਿਹੜੀ ਆ ਅਮੈਡਾ ਇਹਦੇ ਉੱਤੇ, ਉਹ ਵੀ ਇਹਦੇ ਤੇ ਸਪਰੇਅ ਕਰਨਾ ਵੀ ਇਹਦੇ ਉੱਤੇ ਆ ਮੱਛਰ ਮੱਖੀ ਅੱਜ ਕੱਲ ਆਉਂਦੇ ਆ, ਉਹ ਵੀ ਨਾ ਇਹਦੇ ਤੇ ਹਮਲਾ ਕਰੇ। ਬਾਅਦ ਚ ਵੀ ਇਹਨੂੰ ਕੋਈ ਨਾ ਕੋਈ ਸੁੰਡੀ ਦੀ ਮਾੜੀ ਮੋਟੀ ਸਪਰੇਅ। ਹਾਂ, ਸੁੰਡੀ ਦਾ ਬਹੁਤ ਮਸਲਾ, ਇਹਦੇ ਤੇ ਸੁੰਡੀ ਦਾ ਮਸਲਾ ਬਣਦਾ, ਤੇ ਇਹਦੇ ਤੇ ਕਰਦੇ ਰਹਿਣਾ ਚਾਹੀਦਾ। ਸੁੰਡੀ ਦੀ ਸਪਰੇਅ ਵੀ ਕਰਨੀ ਚਾਹੀਦੀ ਆ। ਖਾਦ ਵੀ ਤੁਹਾਨੂੰ ਦੱਸਤੀ, ਗੋਡੀ ਬਹੁਤ ਜ਼ਰੂਰੀ ਹੈ। ਹਾਂ, ਇਹਨੂੰ ਵੀ ਗੋਡੀ, ਇਹਨੂੰ ਵੀ ਮਿੱਟੀ ਜਿਹੜੀ ਹੈ ਨਾ ਜੀ, ਇਹਦੇ ਨਾਲ ਜਦੋਂ ਤੁਸੀਂ ਗੋਡੀ ਕਰਾਣੀ ਹੈ ਨਾ, ਇਹਦੇ ਨਾਲ ਮਿੱਟੀ ਜ਼ਰੂਰ ਲਾਣੀ ਹੈ। ਸਪਰੇਅ ਦਾ ਤੁਹਾਨੂੰ ਦੱਸਤਾ ਵੀ ਇਹਦੇ ਉੱਤੇ ਜਿਹੜੇ ਗੰਦ ਵਾਲੀ ਸਪਰੇਅ ਹੈ ਨਾ, ਜੜੀ ਬੂਟੀਆਂ ਵਾਲੀ, ਉਹ ਕਰਨੀ ਹੈਗੀ ਆ। ਤੇ ਡਿਵਾਲਟ ਗੋਲਡ, ਪੈਂਡੀ ਤੇ ਅਸੀਟਾ ਕਲੋਰ 24 ਘੰਟੇ ਵਾਲੀ ਸਪਰੇਅ, ਇਹ ਗੋਭੀ ਉੱਤੇ ਨਹੀਂ ਕਰਨੀ। ਇਹ ਗੋਭੀ ਨੂੰ ਨੁਕਸਾਨ ਦਊਗੀ, ਜੰਮਣ ਨਹੀਂ ਦਿੰਦੀ। ਇਹ ਉਹਦੇ ਤੇ ਅਸਰ ਕਰਦੀ ਆ, ਸਟ੍ਰੈਸ ਦਿੰਦੀ ਆ ਉਹਦੇ ਉੱਤੇ। ਤੇ ਬਾਕੀ ਇਹਨਾਂ ਸਭ ਕੋਈ ਗੱਲ। ਅੱਛਾ, ਮੈਂ ਨਾ ਇੱਕ ਗੋਭੀ ਲਾਉਣ ਵਾਲੇ ਬੰਦੇ ਕੋਲ ਪੁੱਛੀ, ਉਹਨੇ ਕਿਹਾ ਜੀ ਗੋਭੀ ਹੈ ਨਾ ਜਿਹੜੀ, ਉਹਨੇ ਕਿਹਾ ਗੋਭੀ ਦੀ ਬਸ ਇੱਕੋ ਹੀ ਖੇਚਲ ਆ ਗੋਡੀਆਂ ਦੀ। ਉਹਨੇ ਕਿਹਾ ਜਿਹੜਾ ਬੰਦਾ ਯਾਨੀ ਕਿ ਇਹਦੀ 2-3 ਗੋਡੀਆਂ ਕਰ ਲੈਂਦਾ ਨਾ, ਉਹ ਪੈਦਾਵਾਰ 'ਚ ਦੂਸਰੇ ਬੰਦੇ ਨੂੰ ਰਲ ਨਹੀਂ ਜਾਂਦਾ। ਹਾਂਜੀ ਬਿਲਕੁਲ। ਇਹਨੂੰ ਗੋਡੀ ਆ ਨਾ ਜਿਹੜੀ, ਇਹ ਕਿਉਂਕਿ ਇਹਦੀ ਜੜ ਦੇ ਨਾਲ ਮਿੱਟੀ ਲੱਗੇ ਨਾ, ਇਹਨੂੰ ਕਹਿੰਦੇ ਰੰਬੇ ਦੀ ਪਾਣ ਆ, ਸਿਆਣੇ ਇੰਜ ਕਹਿੰਦੇ ਆ ਜੀ। ਹੁਣ ਹੈ ਕਹਿੰਦੇ ਜਿੰਨੀ ਗੋਡੀ ਉਨੀ ਡੋਡੀ, ਇਹਨੂੰ ਰੰਬੇ ਦੀ ਕੋ ਪਾਣ ਆ, ਇਹਦੇ ਨਾਲ ਮਿੱਟੀ ਲੱਗੇ, ਜੜ ਇਹਦੀ ਮਜ਼ਬੂਤ ਹੋ ਜਾਂਦੀ ਹੈ ਜੀ। ਵਰਨਾ ਅਗਰ ਤੁਸੀਂ ਮਿੱਟੀ ਨਹੀਂ ਨਾ ਲਾਓਗੇ, ਇਹ ਹੁਣ ਇਸ ਜਗ੍ਹਾ ਤੇ ਰਾਣਾ ਸਾਹਿਬ ਲੱਗੀ ਹੋਈ। ਹਾਂ, ਉੱਪਰ ਨਿਕਲ ਆਉਂਦਾ ਡੰਠਲ ਜਾ, ਇਹ ਫਿਰ ਇਹ ਸਾਈਡ ਤੇ ਨੂੰ ਨਾ ਇੱਧਰ ਨੂੰ ਖਾਲੀ ਅੱਲੇ ਨੂੰ ਉਰਲਣ ਦੇ ਉਹਦੇ 'ਚ ਰਹਿੰਦਾ। ਤੇ ਇਹਦੇ ਨਾਲ ਤਾਕਤ ਆ, ਮਿੱਟੀ ਲੱਗੀ ਹੈ ਤੇ ਜੀ ਫਿਰ ਉਹ ਫਾਇਦਾ ਤਾਂ ਦਿੰਦੀ ਹੈ। ਹੋਰ ਇਹਦੇ ਬਾਰੇ 'ਚ ਕੋਈ ਤੁਹਾਡਾ ਕੋਈ ਸਵਾਲ ਹੈਗਾ? ਇਹ ਸੀ ਵੀ ਇਹ ਕਿੰਨੇ ਕੁ ਦਿਨਾਂ 'ਚ ਤਿਆਰ ਹੋ ਜਾਏਗੀ? ਇਹ ਜੀ 60 ਦਿਨਾਂ ਬਾਅਦ, 65 ਦਿਨਾਂ ਬਾਅਦ ਤਿਆਰ। ਅੱਛਾ, ਯਾਨੀ ਕਿ ਇਹਦਾ ਮਤਲਬ ਆ ਨਵੰਬਰ ਤੇ ਦਸੰਬਰ ਤੇ ਜਨਵਰੀ ਦੇ, ਮੇਰੇ ਖਿਆਲ ਆ ਕਿ ਠੰਡ ਹੈਗੀ ਹੈ ਸ਼ਾਇਦ ਕੋਈ 15 ਕੁ ਜਨਵਰੀ ਤੱਕ 60 ਜ਼ਿਆਦਾ ਦਿਨ ਲੈ ਜੇ। ਕਿਉਂਕਿ ਮੇਰਾ ਇੱਕ ਤਜਰਬਾ ਵਾ ਵੀ ਜਦੋਂ ਫਸਲ ਜਿਹੜੀ ਹੈ ਨਾ, ਜਿਹੜੀ ਸਤੰਬਰ ਅਕਤੂਬਰ 'ਚ ਜਿਹੜੀ 60 ਦਿਨ ਲੈਂਦੀ ਆ, ਜਦੋਂ ਉਹ ਆਉਂਦੀ ਆ ਨਾ ਨਵੰਬਰ ਜੇ 'ਚ, ਉਦੋਂ 75 ਦਿਨਾਂ ਤੇ ਚਲੀ ਜਾਂਦੀ ਆ। ਮੈਂ ਫੁੱਲਾਂ ਵਾਲੀ ਕਾਸ਼ਤ 'ਚ ਦੇਖਿਆ ਨਾ ਵੀ ਗਲੈਡ ਪਹਿਲੇ 60-65 ਦਿਨਾਂ 'ਚ ਤਿਆਰ ਹੁੰਦੀ ਸੀ, ਜਿਹੜੀ ਦਸੰਬਰ ਜੇ 'ਚ ਲੱਗਦੀ ਸੀ ਨਾ, ਉਹ 4 ਮਹੀਨੇ ਵੀ ਲੈ ਜਾਂਦੀ। ਜਿਹਨੂੰ ਜਨਵਰੀ, ਦਸੰਬਰ ਜਨਵਰੀ ਦਾ ਪੈ ਜਾਂਦੇ ਸੀ ਨਾ, ਉਹਨਾਂ ਦਿਨਾਂ 'ਚ ਗਰੋਥ ਨਹੀਂ ਹੁੰਦੀ। ਇਹ ਮੈਂ ਤੁਹਾਨੂੰ ਜੀ ਇਹਦੀ ਗੱਲ ਦੱਸ ਦਿੰਦਾ ਜੀ, ਇਹ ਫਸਲਾਂ ਦੀ ਵੰਡ ਹੁੰਦੀ ਹੈ ਜੀ। ਇਹ ਅਸਲ ਦੇ ਵਿੱਚ ਨਾ ਸਰੋਂ ਜਿਹੜੀ ਆ, ਇਹਨੂੰ ਨਾ ਕੋਰਾ ਕੁਛ ਕਹਿੰਦਾ। ਹਾਂ, ਠੰਡ ਨੂੰ ਨਹੀਂ ਮੰਨਦੀ। ਇਹ ਠੰਡ ਦੇ ਵਿੱਚ ਹੁੰਦੀ ਆ। ਸਾਗ ਆਪਾਂ ਕਿੰਨਾ ਸਰਦੀਆਂ ਸਾਰੀਆਂ ਸਬਜ਼ੀਆਂ ਸਾਰੀਆਂ ਖਤਮ ਹੋ ਜਾਂਦੀਆਂ,
ਨਹੀਂ ਪਰ ਅਸੀਂ ਸਾਰੀ ਸਰਦੀਆਂ ਸਾਗ ਜਿਹੜਾ ਸਾਨੂੰ ਨਾ ਜੀ ਉਹ ਤੁਖ ਲੱਭਦਾ। ਮਲੰਗਾ ਵੀ ਬਹੁਤ ਮੱਛਰ ਦਾ ਠੰਡ ਚ ਮੈਂ ਹਾਂ ਦੇਖਿਆ ਤੁਕ ਮਲੰਗਾ ਇਹ ਫਸਲਾਂ ਦੀ ਹੁਣ ਜਿਹੜਾ ਬਰਸੀਮ ਆ ਅਸੀਂ ਉਹਦੇ ਵਿੱਚ ਸਰੋਂ ਦਾ ਦਿੰਦੇ ਆ ਛੱਟਾ ਵੀ ਉਹ ਜਲਦੀ ਤਿਆਰ ਹੋ ਜਾਂਦਾ। ਇਹ ਉਹੀ ਨਸਲ ਆ, ਹਾਂ। ਉਹੀ ਖਾਨਦਾਨ ਆ ਗੋਭੀ ਦਾ ਵੀ। ਹਾਂ ਪੂਰੀ ਪੱਤੇ ਆ ਇਹ ਉਹੀ ਪੱਤਿਆਂ ਦੇ ਇਹਦੇ ਵਾਸਤੇ ਇਹ ਆ ਵੀ ਇਹ ਥੋੜਾ ਜਿਹਾ ਉਹ ਹੁੰਦੀ ਹੈ ਜੀ, ਸਖਤ ਜਾਨ ਹੁੰਦੀ। ਮੇਰਾ ਖਿਆਲ ਹੈ ਕਿ ਜਿਹੜੀ ਸਾਡੇ ਕੋਲ ਗੱਲਬਾਤ ਹੈ ਸੀ ਹਾਂ ਉਹ ਤੁਹਾਡੇ ਤੱਕ ਅਸੀਂ ਪਹੁੰਚਾਤੀ ਆ, ਤੇ ਬਾਕੀ ਅਸੀਂ ਇਹਦਾ ਜਿਹੜੇ ਅਸੀਂ ਇਹਦੇ ਤੇ ਸਪਰੇਅ ਕੀਤੀ ਆ ਇਹਦਾ ਰਿਜ਼ਲਟ ਕੀ ਆਂਦਾ ਉਹ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਵੀ ਇਹਨੇ ਸਾਡੇ ਨਾਲ ਕੀ ਕੀਤਾ। ਇਹਦੀ ਜਿਹੜੀ ਆ ਜੰਮਣੇ ਤੋਂ ਲੈ ਕੇ ਇਹਦੇ ਪਰਨੇ ਤੱਕ, ਹਾਂ ਉਹ- ਪਰਨਾ ਜਦੋਂ ਅਸੀਂ ਹਾਰਵੈਸਟਿੰਗ ਤੱਕ ਹਾਂ ਅਸੀਂ ਇਹਦੀ ਇਚੀ ਮਿਚੀ ਤੁਹਾਡੇ ਨਾਲ ਜਨਾਬ ਜੀ। ਅਸੀਂ ਉਹ ਟਰੈਕਟਰ ਵਾਲਾ ਆ ਗਿਆ ਉਹ ਰੂਟਾ ਮਾਰਨਾ, ਅਸੀਂ ਉੱਥੇ ਜੀ ਲਾਣ ਲੱਗੇ ਆ ਰਾਣਾ ਸਾਹਿਬ ਚੀਆ ਸੀਡ ਤੇ ਥੋੜੇ ਜਿਹੇ ਇੱਕ ਕਨਾਲ ਸੌਂਫ ਦੀ, ਅਜਵੈਣ, ਹੋਰ ਕੀ ਕੀ ਹੈ ਜੀ ਇੱਕ ਹਾਂ ਉਹ ਮੈਂ ਕਿਹਾ ਸੀ ਕਿ ਥੋੜਾ ਜਿਹਾ ਉਹਦਾ ਵੀ ਲੱਭ ਲਓ ਕੈਨਵਾ ਦਾ ਵੀ ਕੈਨਵਾ ਰਾਣਾ ਸਾਹਿਬ ਪਤਾ ਕਰਦੇ, ਕਹਿੰਦੇ ਯੂਬ ਰਿਸਰਚ ਤੋਂ ਲੱਭੂਗਾ, ਕਰਦੇ ਆ ਜੀ ਰਾਬਤਾ ਗੱਲਬਾਤ। ਜੇ ਸਾਨੂੰ ਕੈਨਵਾ ਦਾ ਲੱਭ ਗਿਆ ਨਾ ਜੀ ਸੀਡ ਉਹ ਵੀ ਅਸੀਂ ਲਾਣੀ ਆ। ਵੈਸੇ ਅਜਵੈਣ, ਜੀਰਾ, ਕਲੌਂਜੀ ਇਹ ਥੋੜੀ ਥੋੜੀ ਲਾਣ ਲੱਗੇ ਆ ਤੇ ਉਹ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ। ਬੜੀ ਮਿਹਰਬਾਨੀ ਵੀਰਾਂ ਦੀ। ਅੱਜ ਦਾ ਸਾਡਾ ਵਲੌਗ ਇੰਨਾ ਕੀ ਆ, ਉਮੀਦ ਆ ਵੀ ਤੁਹਾਨੂੰ ਚੰਗਾ ਲੱਗਿਆ ਹੋਣਾ ਜੀ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖਾ। ਰੱਬ ਰੱਖ।